ਸਾਈਓ ਸਨੀ ਭਾਈ ਨੇ ਲੈਟਰ ਭੇਜਿਆ ਸੀ ਤੁਹਾਡੇ ਲਈ। ਕਿੱਥੇ ਲਿਆ ਤੇ ਫਸਲ ਨਹੀਂ ਸਾਈਓ ਸਮੋਸਿਆਂ ਦਾ ਕਹਿਣਾ अस्सलाम वालेकुम नाज़रीन, मैं फरीद साबरी और मेरे नाल मौजूद अब्बास, दानिश, फैसल, इमली। नाज़रीन अज दा प्रोग्राम बड़े मतलब दुख दे नाल असी अपने उस्ताद जी तो इलावा करन दे। यार मूंह ते सीधा रख फरीद। उस्ताद जी आउट ऑफ सिटी कर रहे हैं। ਉਸਤਾਦ ਜੀ ਆਊਟ ਆਫ ਸਿਟੀ ਓਏ ਆਊਟ ਆਫ ਸਿਟੀ ਗਏ ਆ ਫਰੀਦ ਯਾਰ, ਤੂੰ ਖੁਦਾ ਦੀ ਕਿਸਮ ਕਿਧਰ। ਅਸਲ ਦੇ ਵਿੱਚ ਤੁਸੀਂ ਹੋਇਆ ਇਸ ਤਰ੍ਹਾਂ, ਤੁਸੀਂ ਸਾਰੇ ਲੇਟ ਹੋ ਗਏ, ਮੈਂ ਜ਼ਰਾ ਪਹਿਲੇ ਆ ਗਿਆ ਸੀ ਤੇ ਉਸਤਾਦ ਜੀ ਨੇ ਮੈਨੂੰ ਇੱਕ ਦੱਸਿਆ ਵਾ, ਇੰਸਟਰਕਸ਼ਨ ਦਿੱਤੀ ਕਿ ਪੁੱਤਰ ਮੈਂ ਜਦੋਂ ਕਿਤੇ ਆਊਟ ਆਫ ਕੰਟਰੀ ਚਲਾ ਜਾਵਾਂ, ਓਏ ਹੋਏ ਹੋਏ, ਮੇਰੇ ਤੋਂ ਬਾਅਦ ਫਰੀਦ ਤੂੰ ਸਾਰਾ ਕੁਝ ਸੰਭਾਲਣਾ। ਓ ਯਾਰ ਇੱਕ ਮਿੰਟ ਠਹਿਰ ਜਾ ਯਾਰ, ਉਸਤਾਦ ਜੀ ਨੇ ਮੇਰੇ ਨਾਲ ਫੋਨ ਤੇ ਗੱਲ ਹੋਈ, ਮੈਨੂੰ ਕਿਉਂ ਨਹੀਂ ਕਿਹਾ ਇਹਨੇ ਅਲਫਾਜ਼ ਕਿ ਫਰੀਦ ਦੀ ਮੈਂ ਜ਼ਿੰਮੇਵਾਰੀ ਲਾਈ ਹੈ। ਉਸਤਾਦ ਜੀ ਕਹਿੰਦੇ ਫੈਸਲ ਨੂੰ ਨਾ ਕਹੀ, ਫੈਸਲ ਨੇ ਕੋਈ ਗੰਦੀ ਗੱਲ ਮੂੰਹੋਂ ਕੱਢ ਦਿੰਦਾ ਬੈਠੇ ਬੈਠੇ, ਤੂੰ ਨਾ ਕੀ। ਬਹਰਹਾਲ ਨਾਜ਼ਰੀਨ ਮੈਂ ਮਾਜ਼ਰਤ ਖਾਵਾਂ, ਅੱਜ ਤੁਸੀਂ ਸਾਨੂੰ ਸਾਰਿਆਂ ਨੂੰ ਬਰਦਾਸ਼ਤ ਕਰਨ ਦੇ ਹੋ ਕਿਉਂਕਿ ਉਸਤਾਦ ਜੀ ਗਏ ਨੇ ਆਊਟ ਆਫ ਸਿਟੀ। ਉਸਤਾਦ ਜੀ ਅੱਜ ਟੀ ਟਾਈਮ 'ਚ ਨਹੀਂ ਮੌਜੂਦ। ਅੱਛਾ ਕੀ ਕਹਿ ਕੇ ਕੀ ਗਏ ਨੇ? ਉਸਤਾਦ ਜੀ ਕਹਿ ਕੇ ਗਏ ਕਿ ਯਾਰ ਮੈਂ ਜਾ ਰਿਹਾ ਵਾਂ ਤੇ ਤੁਸੀਂ ਇੱਕ ਕੰਮ ਕਰਨਾ, ਤੁਸੀਂ ਟੀ ਟਾਈਮ ਨਹੀਂ ਮਿਸ ਕਰਨਾ ਕਿਉਂਕਿ ਸਾਡੀ ਆਡੀਅנס ਜਿਹੜੀ ਹੈ, ਸਾਡੇ ਨਾਲ ਪਿਆਰ ਕਰਨ ਵਾਲੇ ਜਿਹੜੇ, ਉਹ ਸਾਡਾ ਟੀ ਟਾਈਮ ਲਾਜ਼ਮੀ ਵੇਖਦੇ ਆ ਤੇ ਇਸ ਲਈ ਟੀ ਟਾਈਮ ਮਿਸ ਨਾ ਹੋਵੇ ਤੇ ਤੁਸੀਂ ਮੇਰਾ ਪੁੱਤਰ ਬਹਿ ਕੇ ਸਾਰੇ ਟੀ ਟਾਈਮ ਕਰਨਾ ਤੇ ਕਰਨਾ ਇਸ ਤਰ੍ਹਾਂ ਕਿ ਸਾਰੇ ਮਿਲ ਕੇ ਸਾਰੇ ਕੋਈ ਫੈਸਲ ਬਣ ਜਾਵੇ, ਕਦੀ ਆ ਕੇ ਸਜਾ ਜਾਣੀ, ਫਿਰ ਇਮਲੀ ਬਣ ਜਾਵੇ, ਦਾਨਿਸ਼ ਬਣ ਜਾਵੇ, ਅਬਾਸ ਬਣ ਜਾਵੇ। ਯਾਰ ਫੈਸਲ ਨਾ ਕਿਹਾ ਕਰ, ਫੈਸਲ ਸਾਹਿਬ ਕਿਹਾ ਕਰ, ਫੈਸਲ ਭਾਈ ਕਿਹਾ ਕਰ, ਠੀਕ ਹੈ ਨਾ? ਮਿਜ਼ਾਨ ਬੈਂਕ ਚ ਲੱਗਾ ਤੈਨੂੰ ਫੈਸਲ ਸਾਹਿਬ ਕਹੀਏ, ਭਾਵੇਂ ਹੈ ਨਹੀਂ ਅੱਜ। ਤੇ ਨਾਜ਼ਰੀਨ ਅੱਜ ਦਾ ਜਿਹੜਾ ਟੀ ਟਾਈਮ ਤੁਸੀਂ ਸਾਨੂੰ ਬਰਦਾਸ਼ਤ ਕਰੋਗੇ, ਕਿੰਨਾ ਕੁ ਪਿਆਰ ਕਰਦੇ ਹੋ ਸਾਨੂੰ, ਇਹ ਤੁਸੀਂ ਆਪਣੇ ਕਮੈਂਟਸ 'ਚ ਦੱਸਣਾ। ਸਰ ਉਸਤਾਦ ਜੀ ਤੋਂ ਬਾਅਦ, ਉਸਤਾਦ ਜੀ ਦੀ ਸੀਟ ਤੋਂ ਬਾਅਦ ਪਾਕਿਸਤਾਨ 'ਚ ਕੀ ਪੂਰੀ ਦੁਨੀਆ 'ਚ ਕੋਈ ਬੰਦਾ ਡਿਜ਼ਰਵ ਨਹੀਂ ਕਰਦਾ ਕਿ ਉਹ ਇੱਥੇ ਬਵੇ, ਲੇਕਿਨ ਅਸੀਂ ਕੋਸ਼ਿਸ਼ ਇਹ ਕਰਨ ਦੇ ਕਿ ਜਿਹੜੇ ਤੁਹਾਡੇ ਨਾਲ ਸਾਡਾ ਕਨੈਕਸ਼ਨ ਆ ਰੋਜ਼ ਦਾ, ਡੇਲੀ ਅਸੀਂ ਅਪਲੋਡ ਕਰਨੇ ਟੀ ਟਾਈਮ, ਅਸੀਂ ਉਹਨੂੰ ਬਹਾਲ ਰੱਖੀਏ ਤੇ ਅਸੀਂ ਇਸ ਲਈ ਜਿੱਦਾਂ ਦਾ ਵੀ ਟੀ ਟਾਈਮ ਕਰਾਂਗੇ ਤੁਸੀਂ ਭਾਜੀ ਕਬੂਲ ਕਰ ਲੈਣਾ। ਤੇ ਬੈਡ ਕਮੈਂਟਸ ਇਦਾਂ ਦੇ ਨਾ ਕਰਨਾ ਕਿ ਫਰੀਦ ਨੇ ਬਹਿ ਕੇ ਤੇ ਬਦਤਮੀਜ਼ੀ ਕੀਤੀ ਫੈਸਲ ਨੇ, ਕਿਉਂਕਿ ਅਸੀਂ ਬਦਤਮੀਜ਼ੀ ਨਹੀਂ ਕਰਦੇ। ਓਏ ਹਕੀਕਤ ਪਸੰਦ ਲੋਕ ਆ, ਉਹ ਉਹਨਾਂ ਦੇ ਕਰਨੀ ਕਿ ਤੂੰ ਮਰੇ ਟੀ ਟਾਈਮ ਸਾਂਭ ਰਿਹਾ, ਤੂੰ ਬੱਚੇ ਸਾਂਭ ਜਾ ਕੇ ਆਪਣੇ। ਮੈਂ ਤੇ ਕਹਿਣਾ ਬੜੀ ਤੋਏ ਲਾਨਤ ਹੋਣੀ, ਰਹਿਣ ਦੋ ਸ਼ੋ। ਕੋਈ ਨਹੀਂ ਉਹ ਕਿਹੜਾ ਪਹਿਲੀ ਵਾਰੀ ਜੁੱਤੀਆਂ ਖਾਣੀਆਂ ਉਹਨੇ। ਨਹੀਂ ਉਤੋਂ ਕਹਿੰਦਾ ਪੰਜਾਂ ਨੇ ਬਣਨਾ ਪੰਜਾਂ ਨੇ ਨਹੀਂ ਬਣਨਾ, ਲੇਕਿਨ ਜਿੰਨੇ ਵੀ ਪਤਾ ਕੀ ਗੱਲ, ਮੇਰੀ ਗੱਲ ਸੁਣੋ ਯਾਰ, ਪਤਾ ਕੀ ਇਮਲੀ ਦੇਖ ਇੱਥੇ ਸਭ ਤੋਂ ਪਹਿਲੇ ਅਗਰ ਵੇਖਿਆ ਜਾਏ, ਮੈਂ ਨਹੀਂ ਕਹਿੰਦਾ ਯਾਰ, ਦੁਨੀਆ ਕਹਿੰਦੀ ਯਾਰ, ਜੋ ਵੀ ਕਹਿੰਦੇ ਮੇਰੇ ਵੱਡੇ ਕਹਿੰਦੇ ਨੇ, ਮੇਰਾ ਕਹੇ ਇੱਥੇ ਮੇਰਾ ਬਣਦਾ ਕਿ ਮੈਂ ਯਾਨੀ ਕਿ ਨਾ ਐਂਕਰ ਵਜੋਂ ਜਦੋਂ ਉਸਤਾਦ ਜੀ ਆਊਟ ਆਫ ਸਿਟੀ ਚਲੇ ਜਾਣ ਜਾਂ ਕਿਤੇ ਸ਼ਹਿਰੋਂ ਬਾਹਰ ਚਲੇ ਜਾਣੀ ਹੈ, ਸ਼ਾਦੀ ਵਿਆਹ ਤੇ ਚਲੇ ਜਾਣ, ਤੇ ਅਗਰ ਟੀ ਟਾਈਮ ਕਰਨਾ ਹੈ ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਤੋਂ ਬਗੈਰ ਬਣਦਾ ਹੀ ਨਹੀਂ ਕਿ ਅਸੀਂ ਕਰੀਏ, ਤੇ ਜੇ ਅਗਰ ਅਸੀਂ ਕਰਨਾ ਹੈ ਤੇ ਯਾਰ ਮੇਰਾ ਬਣਦਾ ਹੈ। ਯਾਰ ਮੇਰੀ ਗੱਲ ਸੁਣੋ, ਇੱਥੇ ਇਖਤਲਾਫ ਕਰਾਂਗਾ ਫੈਸਲ ਭਾਈ, ਦੇਖੋ ਜਿਹਦਾ ਨਾ ਲਬੋ ਲਹਿਜਾ ਅੱਛਾ ਹੋਵੇ, ਐਂਕਰਾਂ ਤਰ੍ਹਾਂ ਬੋਲਣਾ ਆਂਦਾ ਹੋਵੇ, ਇਹ ਉਹਦਾ ਹੱਕ ਬਣਦਾ ਹੁੰਦਾ। ਉਹਦਾ ਹੱਕ ਹੁਣ ਮੈਂ ਆਪਣੇ ਅੱਬੂ ਨੂੰ ਕਬਰਾਂ ਚੋਂ ਲੈ ਆਵਾਂ? ਗੱਲ ਸੁਣੋ ਫੈਸਲ ਸਾਹਿਬ, ਤੇ ਅੱਜ ਇਹਨੂੰ ਇੰਨੀ ਵਾਮ ਲਾਈਕ ਕਰਦੀ ਵੀਵਰ ਹੈ, ਉਹਨੂੰ ਮੈਨੂੰ ਤੁਸੀਂ ਨਾਲੇ ਮੈਨੂੰ ਭਾਈ ਟਾਈਮ ਜ਼ਿਆਦਾ ਦੇਣਾ ਵਾ ਆਪਣੇ ਮੂੰਹ ਨਹੀਂ, ਤੁਸੀਂ ਜੇ 5-5 ਮਿੰਟ ਬਣਨਾ ਤੇ ਮੈਂ 8 ਮਿੰਟ ਬਣਨਾ। ਫੈਸਲ ਸਾਹਿਬ ਗੱਲ ਸੁਣੋ, ਮੈਂ ਉਸਤਾਦ ਕੋ ਸੁਭਾ ਆਨਾ ਨਾ ਜਦੋਂ, ਉਹਨਾਂ ਦੇ ਮੈਂ ਚਾਹ ਦਿੰਦਾ ਵਾ, ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਇਮਲੀ ਯਾਰ ਤੂੰ ਐਂਕਰੀ ਕਰਨ ਦੀ ਕੋਸ਼ਿਸ਼ ਕਰਿਆ ਕਰ, ਮੈਨੂੰ ਕਹਿੰਦੇ ਵੀ ਆ ਕਿ ਮੇਰੀ ਜਗ੍ਹਾ ਤੇ ਬਹਿ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਰਿਹਾ ਕਰ। ਯਾਰ ਜੋ ਵੀ, ਇੱਕ ਮਿੰਟ ਯਾਰ, ਜੋ ਵੀ ਆ ਤੁਹਾਡੇ ਤਿੰਨਾਂ ਚੋਂ ਜਿਹੜਾ ਮਰਜ਼ੀ ਬਾਜੀ, ਮੈਨੂੰ ਕੋਈ ਇਤਰਾਜ਼ ਨਹੀਂ, ਇਹਨੂੰ ਉਠਾਓ ਇੱਥੋਂ। ਹਾਂ ਇਹ ਗੱਲ ਮਸਲਾ ਕੀ ਓ ਯਾਰ ਚੱਲ ਭਾਜੀ ਵਾਰੀਆਂ ਲਾ ਲਓ ਯਾਰ। ਖੜੋ ਭਾਜੀ, ਡੱਬੀਆਂ ਵਾਲਾ ਸੱਪ ਹੁੰਦਾ, ਉੱਠ ਖੜੋ। ਉਹ ਪਰਚੀਆਂ ਪਾਓ ਨਾ, ਪਰਚੀਆਂ ਅੱਛਾ ਮੈਂ ਪਰਚੀਆਂ ਲਿਖ ਕੇ ਪਾਓ ਤੇ ਆਪਣੇ ਨਾਜ਼ਰੀਨ ਦੇ ਅੱਗੇ ਰਿਕੁਐਸਟ ਫੇਰ ਕਰਨ ਲੱਗਾ, ਯਕੀਨ ਕਰੋ ਸਾਡਾ ਮਕਸਦ ਇਹ ਨਹੀਂ ਕਿ ਉਸਤਾਦ ਜੀ ਦੀ ਸੀਟ ਤੇ ਬਹਿ ਕੇ ਕੋਈ ਅਸੀਂ ਅੱਲਾ ਮਾਫੀ ਦੇ ਅਸਤਗਫੁਰullah, ਸਾਡਾ ਮੁਕਾਮ, ਸਾਡੀ ਔਕਾਤ ਨਹੀਂ ਕਿ ਅਸੀਂ ਇੱਥੇ ਬਹਿ ਕੇ ਗੱਲ ਕਰ ਸਕੀਏ, ਤੇ ਅਸੀਂ ਸਿਰਫ ਕਿਤੇ ਵੀ ਬਹਿ ਕੇ ਨਹੀਂ ਗੱਲ ਕਰ ਸਕਦਾ। ਬਸ ਮੈਂ ਕਿੰਨੀ ਵਾਰੀ ਕਿਹਾ ਵਾ ਤੈਨੂੰ, ਮੈਂ ਕਹਿ ਰਿਹਾ ਤੂੰ ਇੱਥੇ ਇਹਨੂੰ ਉਠਾ, ਜਿਹੜਾ ਮਰਜ਼ੀ ਬਹਿ ਜਾ। ਹੋਰ ਮਸਕੀਨ ਬਣਿਆ ਵਾ ਇੱਥੇ ਤੂੰ, ਐਂਕਰੀ ਦੀ ਸੀਟ ਤੇ ਬਹਿ ਕੇ ਮਾਫੀਆਂ ਮੰਗੀ ਤੂੰ ਨਾਜ਼ਰੀਨ ਨਾਲ ਗੱਲ ਮੁਕਾ ਤੇ ਤੂੰ ਉੱਠ ਖੜ। ਉੱਠਿਆ ਪਰਚੀਆਂ ਮੈਂ ਪਾਈਆਂ ਹੋਈਆਂ ਵਾ, ਮੈਂ ਇਹ ਤੁਹਾਨੂੰ ਕਹਿਣਾ ਸੀ ਕਿ ਸਾਰਾ ਰੇਂਜ ਮੈਂ ਆਲਰੇਡੀ ਕਰਕੇ ਬੈਠਾ ਵਾਂ। ਮੈਨੂੰ ਉਸਤਾਦ ਜੀ ਨੇ ਕਿਹਾ ਇਦਾਂ ਕਰੀ, ਕਿਉਂਕਿ ਫਰੀਦ ਮੈਨੂੰ ਤੇਰੇ ਤੋਂ ਬਾਅਦ ਫਰੀਦ ਮੈਂ ਤੇਰੇ ਚਪੇੜ ਮਾਰ ਦੇਣੀ ਆ,
ਅੱਛਾ ਇੱਥੇ ਬੈਠੇ ਆ ਉਸਤਾਦ ਨੂੰ ਤੁਸੀਂ ਇੰਨੀਆਂ ਗੱਲਾਂ ਕਰੋ ਨਾ ਤੇ ਤੁਹਾਨੂੰ ਪਤਾ ਲੱਗ ਜਾਵੇ। ਇਹ ਪਰਚੀਆਂ ਸਿੱਟਦੇ, ਸੇਬੇ ਵਾਲਾ ਬੰਬ ਹੁੰਦਾ, ਸਿੱਟ ਪਰਚੀਆਂ। ਉਹ ਚੱਲ ਪਰਚੀਆਂ ਪਾ, ਠੀਪੇ ਤੇ ਥੋੜੀ ਮਾਰੀ ਹੁੰਦੀ ਪਰਚੀਆਂ ਪਰਚੀਆਂ ਭਾਈ ਫੈਸਲਾ ਚਲਾਤਾ। ਮੈਂ ਕਿਚਨ 'ਚ ਖੜਾ ਹਾਂ ਨਾ ਤੇ ਅੰਦਰ ਖਲੋਤੇ ਉਹ ਅੰਦਰ ਖਲੋਤੇ, ਤੂੰ ਕਿਚਨ 'ਚ ਸੀ। ਮੈਂ ਆਣ ਕੇ ਕਿਹਾ ਕਿ ਉਸਤਾਦ ਜੀ ਸਲਾਮ ਅਲੈਕੁਮ। ਕਹਿੰਦੇ ਸਲਾਮ ਬਾਅਦ 'ਚ ਲਈ, ਜਿਹੜਾ ਕੱਲ 1500 ਲਿਆ ਸੀ ਉਹਦੇ। ਮੈਂ 1500 2000 ਦਿੱਤਾ। ਮੈਂ ਕਿਹਾ ਉਸਤਾਦ ਜੀ 500 ਵਾਪਸ ਦਿਓ। 500 ਵਾਪਸ ਫੜਾਇਆ ਹੀ ਆ, ਚਾਹ ਦਾ ਘੁੱਟ ਭਰਨ ਡੇ ਆ, ਫੋਨ ਆ ਗਿਆ। ਉਹ ਮਰੇ ਤੂੰ ਰੋਣ ਡਿਆ, ਉਸਤਾਦ ਕੀ ਤੇਰੀ ਇੱਜ਼ਤ ਲੁੱਟ ਕੇ ਚੱਲ ਯਾਰ ਪਰਚੀਆਂ ਸੁੱਟਾ ਭਾਜੀ। ਇਹ ਪਰਚੀਆਂ ਤੇ ਪਾ ਲੀਆਂ ਆਪਾਂ, ਇੱਥੇ ਬਹਿ ਕੇ ਕਰਨਾ ਕੀ ਹੈ? ਇੱਥੇ ਬਹਿ ਕੇ ਤੁਸੀਂ ਐਂਕਰ ਬਣ ਕੇ ਕੋਸ਼ਿਸ਼ ਕਰਨੀ ਹੈ, ਸਜਾਦ ਜਾਨੀ ਬਣ ਕੇ ਲੋਕਾਂ ਨਾਲ ਗੱਲਬਾਤ ਅੱਛਾ ਕਰਨੀ। ਮਤਲਬ ਕਾਪੀ ਕਰਨੀ ਹੈ ਕਾਪੀ ਭਾਵੇਂ ਕਰਨੀ ਦੀ ਹੈ। ਆਦਤਾਂ ਉਹਨਾਂ ਦੀ। ਕਾਪੀ ਨਹੀਂ ਟੀ ਟਾਈਮ ਕਰਨਾ ਵਾ, ਉਹ ਆਦਤਾਂ ਹੀ ਉਹਨਾਂ ਚਲੋ ਸਿੱਟੋ ਕਾਪੀ ਉਹ ਕਰ ਸਕਦਾ ਉਹਨਾਂ ਦੀ ਕਾਪੀ। ਅੱਲਾ ਮਾਂ ਯਾਰ ਪਹਿਲੇ ਨਾ ਚਲੋ ਨੰਬਰ ਸਾਰਿਆਂ ਦੇ ਨਾਮ ਦੀ ਚੁੱਕਣੀ, ਤੂੰ ਇਹਦੇ ਨਾਮ ਦੀ ਚੁੱਕ ਲੈ, ਮੇਰੇ ਨਾਮ ਦੀ ਚੁੱਕ ਲੈ, ਇਹਦੇ ਨਾਮ ਦੀ ਚੁੱਕ ਲੈ, ਓਕੇ ਓਕੇ। ਠੀਕ ਹੈ ਨਾ? ਪਹਿਲੇ ਇਹਦੇ ਨਾਮ ਫਰੀਦ ਦੀ ਦੇ ਚੁੱਕ। ਨਾਮ ਦੀ ਚੁੱਕਦੇ ਆ। ਹਾਂ ਫਰੀਦ ਦੇ ਨਾਮ ਦੀ ਪਰਚੀ ਚੁੱਕਣੀ। धड़कने तेज तो नहीं हो रही आप लोगों की? 1 नंबर आ गया जी। 1 ਨੰਬਰ ਇੱਕ ਨੰਬਰ ਤੇ ਮੈਂ 1 ਮੈਂ ਬਣਾਗਾ ਸਜਾਦ ਜਾਨੀ। ਕੌਣ ਬਣੇਗਾ ਸਜਾਦ ਜਾਨੀ ਹੈ? ਤੇ ਦੂਜਾ ਨੰਬਰ ਕਿਹੜਾ? ਉਹ ਮੈਂ ਆਪੇ ਹੀ, ਮੈਂ ਜਿਹਨੂੰ ਕਵਾਂਗਾ ਮੇਰਾ ਦਿਲ ਕਰੇ ਮੈਂ ਉਹਨੂੰ ਇਨਵਾਈਟ ਕਰ ਲਾਂਗਾ। ਜਿਹੜਾ ਬੈਠੇਗਾ ਤੇ ਇੱਥੇ ਜਿਹੜਾ ਤੀਸਰਾ? ਤੀਸਰਾ ਅਗਲਾ ਜਿਹੜਾ ਉਹਦਾ ਦਿਲ ਕਰੇਗਾ ਉਹਨੂੰ ਇਨਵਾਈਟ ਕਰ चलो ਲਾਂਗਾ। ठीक है। ਮੈਂ ਸਜਾਦ ਜਾਨੀ ਜੀ। ਤੇ ਦੂਸਰਾ ਇਹ ਵਾ ਕਿ ਤੁਸੀਂ ਹੁਣ ਵੇਖਣਾ ਕਿ ਸ਼ੁਰੂ ਤੋਂ ਉਸਤਾਦ ਜੀ, ਜਿਹੜਾ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਉਸਤਾਦ ਜੀ ਜੋ ਕੁਝ ਕਰਦੇ ਨਾ, ਉੱਥੋਂ ਲੱਗ ਕੇ ਤੇ ਸ਼ੋਅ ਦੇ ਵਿੱਚ ਹੀ ਸ਼ੋਅ ਸ਼ੁਰੂ ਕਰਨਾ, ਸਾਰਾ ਕੁਝ ਹੀ ਹੈ। ਇਹ ਹੁਣ ਸ਼ੋਅ ਸ਼ੁਰੂ ਹੋਣ ਲੱਗਾ, ਠੀਕ ਹੈ। ਇਹ ਅੱਗੇ ਨਹੀਂ ਹੈਗਾ ਯਾਰ, ਸ਼ਰਾਧ ਵੇਖ ਲਈ ਤਾਂ ਹੁੰਦਾ ਥੋੜਾ ਅੱਗੇ। ਇਹ ਅੱਗੇ ਨਹੀਂ ਹੈਗਾ, ਇਹ ਕਿੱਥੇ, ਇਹ ਕਿੱਥੇ? ਉਹਦਾ ਗੋਡਾ ਵੀ ਮੇਰੇ ਨਾਲ ਲੱਗਣ ਡਿਆ। करिए शुरू बात। हाँ नहीं, मैं शो करने लगा हूँ बस। है चलो ठीक है, तुम ऐसा करना, वो तुम बता रही थी दलिया बनाया, वो भेज देना। हाँ? चलो ठीक है, मैदे में जलन सी। हाँ ठीक है। ਵਾਹ ਵਾਹ ਉਹ ਮਰੇ ਉਸਤਾਦ ਜੀ ਨੇ ਵੀ ਦੇਖਣਾ। करिए क्या? शुरू। ओके ओके ओके, ਸਹੀ ਰੈਡਿੰਗ ਸਾਰੇ रेडी? करिए शुरू। ਯਾਰ ਕਰੀਮ ਯਾਰ ਲਾਈ ਨਹੀਂ ਹੈਗੀ, ਉਹ ਫਿਰ ਮੇਰਾ ਉਹ ਦਾਣੇ ਦਾਣੇ ਨਜ਼ਰ ਆਉਂਦੇ ਰਹਿੰਦੇ। ਯਾਰ ਫਰੀਦ ਉਹ ਕਰੀਮ ਲੈ ਕੇ ਆਈ, ਤੈਨੂੰ ਕਿਹਾ ਸੀ ਨਾ ਉਹ ਜਿਹੜੀ ਲੈ ਕੇ ਆਈ। ਯਾਰ ਉਹ ਭਾਂ ਦੇ ਬੈਗ ਚ ਨਹੀਂ ਪੜਾਈ। ਹਾਂ चलो भाई ने शुरू करिए। ਸ਼ੁਰੂ ਕਰਨੇ। ਭਾਵੇਂ ਇੰਟਰੋ ਤੇ ਦੋ। ਦੁੱਲਾ ਦੁੱਲਾ, ਓ ਯਾਰ ਮੇਰੀ ਘੜੀ ਲਿਆ ਦੇ ਯਾਰ। ਹੈ ਵਿਕਾਸ ਕਾ ਤੋਂ ਪਾ ਗਿਆ। ਚਲ ਠੀਕ ਹੈ, ਏਦਾਂ ਹੀ ਹੁਣ ਕਰ ਲੈਣਾ ਮੈਂ, ਕੋਈ ਗੱਲ ਨਹੀਂ। ਇੰਨਾ ਕੁਛ ਇਹ ਵੀ ਮੇਰੀ ਕਰਨਾ ਸੀ ਤੁਸੀਂ ਮੇਰੇ ਨਾਲ। ਯਾਰ ਤੁਸੀਂ ਕਿੱਥੇ ਕੰਮ ਕਰਦੇ ਰਹੇ ਸ਼ਰਾਧ? ਤੁਹਾਨੂੰ ਇਹ ਨਹੀਂ ਪਤਾ ਲੱਗਣ ਡਿਆ ਵੀ ਆਹ ਫਰੇਮ ਮੇਰਾ, ਮੈਂ ਦਰਮਿਆਨ 'ਚ ਹੈਗਾ ਵਾਂ ਭਲਾ? ਕਿੱਥੇ ਕੰਮ ਕੀਤਾ ਤੁਸੀਂ? ਯਾਰ ਵਿਕਾਸ ਤੈਨੂੰ ਵੀ ਨਹੀਂ ਪਤਾ ਲੱਗਣ ਡਿਆ? ਚੱਲ ਯਾਰ ਫਰੀ ਥੋੜਾ ਨਾ ਲਓ। ਭਾਈ ਕਿਆ ਬਾਤ ਹੈ। चलो भाई ने करो शुरू। ਕਰੀਏ ਸ਼ੁਰੂ। ਚਲੋ ਜੀ ਪਰ ਹਾਂ ਟੌਪਿਕ ਕੀ ਸੀ ਦਾਨਿਸ਼? ਟੌਪਿਕ पेंडू शहरी वाला सी। ਪੇਂਡੂ ਸ਼ਹਿਰੀ ਵਾਲਾ? ਪੇਂਡੂ ਸ਼ਹਿਰੀ ਲੱਗਣ ਪਿੰਡੂ ਸ਼ਹਿਰੀ ਹੋਰ ਨਹੀਂ ਹੋਣਾ। हो जाएगा भाई ने तैयारी है। ਤੂੰ ਲਿਖਿਆ, ਤੂੰ ਆਪਣਾ ਯੂਸੀ ਵਾਲਾ ਲਿਖਿਆ? ਮੈਂ 4-5 ਗੱਲਾਂ ਲਿਖੀਆਂ ਭਾਜੀ। ਉਹ ਜਿਹੜਾ ਤੈਨੂੰ ਮੈਂ ਦੱਸਿਆ ਸੀ ਅੱਗੋਂ ਛਿੱਤਰ ਪੈਣੇ ਤੈਨੂੰ, ਉਹ ਜਿਹੜਾ ਡਾਕੂ ਵਾਲਾ ਹੈ। ਉਹ ਯਾਦ ਆ, ਤੁਸੀਂ ਕਿਉਂ ਦੇਈ ਜਾਈਓ, ਮੈਂ ਨਾਲੋਂ ਨਾਲ ਕਰੀ। ਠੀਕ ਅਬਦੁੱਲਾ। आखिर में ਅਬਦੁੱਲਾ ਯਾਰ ਆਵਾਜ਼ ਨਾ ਵੇ ਪਰਿਓ। ਨਵੀਦ 2 ਮਿੰਟ ਚੁੱਪ ਕਰ। ਉਸਤਾਦ ਕਿੱਥੇ ਬੜਾ? उस्ताद बाहर लगा काम। ਚਲ ਠੀਕ ਹੈ। ਉਸਤਾਦ ਯਾਰ ਠੋਕ ਠੋਕ ਬੰਦ ਕਰ ਲੈ 2 ਮਿੰਟ। ਕੀ ਹੋਇਆ? ਇਹ ਪਤਾ ਨਹੀਂ ਕਿਉਂ ਲੱਗਾ ਰਹਿੰਦਾ ਉਸਤਾਦ ਜਵੇਦ। ਉਹ ਮੇਜ਼ ਦਾ ਕਹਿ ਬੈਠਾ ਉਹਨੂੰ। हाँ करिए। चलो जी 1 मिनट। हाँ तो क्या कह रही थी? ठीक है चलो ओके ओके ठीक है, मैं शो कर लूँ बस है, मैं फिर करता हूँ। ओके क्यों?
ਕਿਉਂ ਜੀ? ਯਾਰ ਦਾਣਾ ਦਾੜਾਂ ਹਿੱਲ ਰਹੀਆਂ, ਇਹਦਾ ਕੁਝ ਕਰਨਾ ਯਾਰ, ਕੋਈ ਬੰਦਾ ਡੈਂਟਿਸਟ ਦੱਸ ਯਾਰ। ਆ ਮੇਰੀ ਇੱਧਰਲੀਆਂ ਦਾੜਾਂ ਸਾਰੀਆਂ ਨਾ, ਮੁਜਾਹਦ ਹਸਪਤਾਲ ਦੇ ਨਾਲ ਜਿਹੜਾ ਉਹ ਤੁਸੀਂ ਡਾਕਟਰ ਨਸਰੁੱਲਾ ਜਿਹੜਾ ਯਾਰ ਤੈਨੂੰ ਨਹੀਂ ਜੋ ਪਤਾ ਇਸ ਗੱਲ ਦਾ। ਹਾਂਜੀ। ਤੂੰ ਫਿਰ ਵਿੱਚ ਕਾਹਦੇ ਤੋਂ ਬੋਲਣਾ? ਅੱਛਾ ਯਾਰ ਉਹ ਇਮਲੀ, ਉਹ ਜਿਹੜਾ ਕੂੜੇ ਵਾਲਾ ਹੁੰਦਾ, ਉਹਨੂੰ ਕਹ ਮੈਂ ਆਪੇ ਸੁੱਟ ਆਇਆ ਕਰਾਂਗਾ, ਉਹਨੂੰ ਕਹ ਪੈਸੇ ਨਹੀਂ ਆਏ। ਠੀਕ ਹੈ ਹਾਂ, ਸ਼ੁਰੂ ਕਰੀਏ। ਗਾਣਾ ਕਰਨਾ ਪਾ? ਹਾਂ ਗਾਣਾ ਕਰਨਾ। ਗਾਣਾ ਕਿਹੜਾ ਕਰੀਏ? ਕਦੀ ਕਦੀ ਮਿਲੇ ਮੈਨੂੰ ਜਾਨ, ਕਦੀ ਕਦੀ ਮਿਲੇ ਮੈਨੂੰ। ਉਹ ਯਾਰ ਖੁਦਾ ਦਾ ਵਾਸਤਾ ਯਾਰ, ਰਹਿਣ ਦਿਓ ਯਾਰ ਗਾਣਾ। ਰਫੀ ਸਾਹਿਬ ਦਾ। ਹਾਏ 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 ਅਬਦੁੱਲਾ ਕਰੀਏ। ਹਾਂਜੀ ਹਾਂ ਫਰੀਦ ਸ਼ਰਟ ਸਹੀ ਲੱਗ ਰਹੀ। ਚਲੋ ਭਾਈ ਸਟਰਗਲ ਦੇ ਦੌਰ ਚ ਲਈ ਸੀ ਉਹ। ਹੈ ਉਹੀ ਆ ਪੈਂਟ ਵੀ ਉਹੀ ਆ। ਦੇਖ ਇਹ ਤੈਨੂੰ ਪਤਾ ਨਹੀਂ ਹੈਗਾ, ਮੈਂ ਤੈਨੂੰ ਜੁੱਤੀ ਦੱਸਾਂ 1.5 ਲੱਖ ਰੁਪਏ ਦੇ ਸ਼ੂਜ਼, ਕਿੱਥੇ? ਉਹ ਲੰਡੇ 'ਚ ਨੇ। ਤੇ ਲੰਡੇ 'ਚ ਉਹ ਚੀਜ਼ ਆ ਵੀ ਉਹ ਤੁਹਾਨੂੰ ਬਾਹਰੋਂ ਨਹੀਂ ਕਿਤੇ ਲੱਭਣੀ। ਤੁਸੀਂ ਗੱਲਾਂ ਕਰ ਭਾਈ ਨੇ ਇੱਕ ਮੈਸੇਜ ਕੀਤਾ ਸੀ, ਮੈਂ ਉਹ ਪੜ੍ਹ ਲਈ ਉਹਦਾ। ਅੱਛਾ ਕਰਨੇ। ਹਾਂ ਕੀ ਕਿਹਾ? ਕਰੋ ਸ਼ੁਰੂ ਭਾਈ ਇੰਟਰੋ ਕਰੋ ਸ਼ੁਰੂ ਕਰ। ਅੱਛਾ ਯਾਰ ਇੱਥੋਂ ਕੱਟ ਲਾ ਦੇ, ਹੈ ਇੱਥੋਂ ਕੱਟ ਲਾ ਦੇ। ਅਬਦੁੱਲਾ ਅਬਦੁੱਲਾ ਹੁਣ ਕੀ ਭਾਈ ਨੇ ਲੈਣਾ ਵਾ ਕੀ ਆ? ਉਹ ਯਾਰ ਉਹ ਪਿੱਛੋਂ ਆਵਾਜ਼ਾਂ ਆਉਣ ਡੀਆਂ ਸੀ। ਅੱਛਾ ਸ਼ੁਰੂ ਕਰੀਏ ਜੀ। ਕਰੋ ਜੀ। ਉਹ ਯਾਰ ਪੱਤੀ ਦਾ ਮੈਂ ਹਿਸਾਬ ਲਾਉਣ ਡਿਆ ਵਾ, ਕੋਈ ਕੰਮ ਕਰਨੇ ਆ। ਉਸਤਾਦ ਜੀ ਪੱਤੀ ਤੇ ਸੁੱਕਾ ਦੁੱਧ ਭਾਈ ਫੈਸਲ ਖਾਈ ਜਾਂਦਾ ਵਾ, ਵਿੱਚੋਂ ਜਿੰਨਾ ਡੱਬਾ ਲੈਂਦਾ ਅੱਧੇ ਤੋਂ ਜ਼ਿਆਦਾ ਖਾ ਗਿਆ ਵਾ। ਅਬਦੁੱਲਾ ਓਏ ਆ ਪੱਤੀ ਤੇ ਚੀਨੀ ਨੂੰ ਲਾਗ ਲਾ ਕੇ ਰੱਖੀ ਸਵੇਰੇ। ਸੁੱਕਾ ਦੁੱਧ ਜਿਹੜਾ ਵਾ ਉਹਨੂੰ ਵੈਸੇ ਰੱਖ ਦੇ, ਉਹ ਮੇਰੇ ਵਾਲੇ ਕਮਰੇ 'ਚ ਰੱਖ ਦੇ। ਆਪਣੇ ਵਾਲੇ ਕਮਰੇ 'ਚ ਰਖਾ ਲਓ। ਮੈਨੂੰ ਲੱਗਦਾ ਭਾਈ ਨੂੰ 5 ਮਿੰਟ ਹੋ ਗਏ। ਮੇਰੀ ਸੇਫਟੀ ਪਤਾ ਨਹੀਂ ਕਿੰਨੇ ਲਾਈ ਆ, ਮੇਰੇ ਦਾਣੇ 'ਚ ਨਿਕਲ ਆਏ। ਯਾਰ ਚਲੋ ਭਾਈ ਨਾ ਸ਼ੁਰੂ ਕਰ ਲਓ। ਸ਼ੁਰੂ ਕਰ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਸਜਾਦ ਜਾਨੀ ਤੇ ਮੇਰੇ ਨਾਲ ਮੇਰੀ ਟੀਮ। ਤੇ ਨਾਜ਼ਰੀਨ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਹਾਂ ਕਿ ਜਿਹੜਾ ਦੇਖੋ ਪਿਛਲਾ ਸ਼ੋਅ ਤੁਸੀਂ ਦੇਖਿਆ, ਉਸ ਸ਼ੋਅ ਉਸਤਾਦ ਦੇ ਜੀ ਉਹ ਵਿੱਚ ਟੀ ਟਾਈਮ ਦਾ ਖੁਸ਼ਾਮਦੀਦ ਕਿਹਾ ਹੀ ਨਹੀਂ ਤੁਸੀਂ। ਨਹੀਂ ਕਿਹਾ ਨਹੀਂ ਕਿਹਾ। ਸ਼ਰਾਬ ਦਾ ਪਿਛਲੇ ਸ਼ੋਅ ਦਾ ਚੁੱਕ ਕੇ ਖੁਸ਼ਾਮਦੀਦ ਲਾ ਦੀ। ਅੱਛਾ ਇਹ ਜੋ ਡਰੈਸਿੰਗ ਤੁਹਾਡੀ ਹੈ ਨਹੀਂ ਨਾ, ਉਹ ਚ ਹੋਰ ਸ਼ਰਟ ਪਈ, ਇਹ ਚ ਹੋਰ ਸ਼ਰਟ ਪਈ। ਉਹ ਕਰੋਮਾ ਲਾ ਕੇ ਵੀ ਕੱਟਦੀ। ਅੱਛਾ ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਸਜਾਦ ਜਾਨੀ ਤੇ ਮੇਰੇ ਨਾਲ ਮੇਰੀ ਟੀਮ, ਤੇ ਅਸੀਂ ਬੈਠੇ ਆ ਇਸ ਟਾਈਮ ਮੇਰੇ ਨਾਲ ਮੌਜੂਦ ਫੈਸਲ। ਉਸਤਾਦ ਜੀ ਕੀ ਹੈ? ਕੀ ਹੋਇਆ ਕੀ ਹੈ? ਤੋ ਨਾਜ਼ਰੀਨ ਮੈਂ ਸਜਾਦ ਜਾਨੀ ਤੇ ਅੱਜ ਦਾ ਜਿਹੜਾ ਟੀ ਟਾਈਮ ਅਸੀਂ ਟੌਪਿਕ ਕਿਹੜਾ ਸੋਚਿਆ ਸੀ ਯਾਰ, ਦੱਸ ਦੇ। ਪੇਂਡੂ ਤੇ ਪਿੰਡੂ ਸ਼ਹਿਰੀ ਵਾਲਾ ਭਾਈ ਨੇ ਕਰਨਾ ਸੀ। ਯਾਰ ਕੋਈ ਹੋਰ ਕਰ ਲਓ, ਮੈਂ ਤੁਹਾਨੂੰ ਕਹਿਣ ਡਿਆ ਨਹੀਂ ਚੱਲਣਾ ਹੈਗਾ। ਉਦੋਂ ਦਾ ਉਹ ਸਾਇੰਸਦਾਨ ਵਾਲਾ ਤੁਸੀਂ ਕਿਹਾ ਸੀ, ਉਹ ਟ੍ਰੇਨ ਵਾਲਾ ਤੇ ਪਤਾ ਕੀ ਉਹ ਪੇਂਡੂ ਵਾਲਾ ਨਾ ਫਰੀਦ ਨੇ ਤੇ ਉਹਨੇ ਦਾਨਿਸ਼ ਨੇ ਨਾ ਬਹਿ ਕੇ ਉਸਤਾਦ ਜੀ ਸਾਰਾ ਲਿਖਿਆ, ਅੱਧਾ ਪੌਣਾ ਘੰਟਾ ਲਾਇਆ। ਉਹ ਯਾਰ ਮੈਂ ਜਾਣਾ ਵੀ ਆ। ਨਹੀਂ ਉਹ ਟੌਪਿਕ ਸਹੀ ਹੈਗਾ ਉਸਤਾਦ ਜੀ। ਤੋ ਸਹੀ ਹੈਗਾ। ਆਹੋ ਚਲੋ ਠੀਕ ਹੋ ਗਿਆ। ਅਸਲਾਮ ਵਾਲੇਕੁਮ। ਫਰੀ ਦਾ ਕੋਡ ਕਿਤੇ ਕੋਈ ਪੁੱਛ ਕੇ ਪਾਇਆ? ਹਾਂ ਤੂੰ ਤੁਹਾਡੇ ਵਾਲੇ ਪਾਇਆ ਉੱਥੇ ਪਿਆ। ਉਸਤਾਦ ਜੀ ਨੂੰ ਟੀ ਟਾਈਮ ਕਰਨਾ ਲਾ ਦੇਗਾ, 10 ਤੋਂ ਬਾਅਦ ਲਾ ਦੇਣਾ। ਲਾ ਦਿੰਦਾ ਉਹ ਭਾਈ ਨੇ, ਲਾ ਦਿੰਦਾ ਉਹ। ਤੇ ਅੱਜ ਦਾ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਦੇ ਆ ਨਾਜ਼ਰੀਨ। ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵਾ ਕਿ ਬੜੇ ਲੋਕ ਮੇਰੇ ਨਾਲ ਮਤਲਬ ਪਤਾ ਨਹੀਂ ਕਾਹਦੀ ਉਹਨਾਂ ਨੂੰ ਟੈਨਸ਼ਨ ਆ। ਉਹ ਲੋਕ ਮੇਰੇ ਕਮੈਂਟਸ ਦੇ ਥੱਲੇ ਜਿਹੜਾ ਵਾ ਬੈਡ ਕਮੈਂਟਸ, ਮੈਂ ਨਹੀਂ ਸੋਚਦਾ, ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਸੋਚਦਾ। ਯਾਰ ਫਰੀਦ ਉਹ ਚੀਮੇ ਵਾਲਾ ਬਹੁਤ ਰੌਲਾ। ਉਹ ਭਾਈ ਸ਼ੁਰੂ ਕਰ ਲਓ। ਗੂੰਗੇ ਨੇ ਕਲੈਪ ਕੀਤੀ ਹੁੰਦੀ। ਚਲੋ ਚਲੋ ਯਾਰ, ਚਲੋ ਯਾਰ ਇਮਲੀ। ਤੇ ਫਸਲ ਨੂੰ ਮੂੰਹ ਕਰ। ਵਾਪਸ ਆਇਆ ਹੈ। ਯਾਰ ਫਰੀਦ ਕੀ ਕਰਨ ਲਿਆ ਯਾਰ? ਯਾਰ ਭਾਈ ਨੂੰ ਤੈਨੂੰ ਉਸਤਾਦ ਜੀ ਕਹੇ ਸਿਰਫ ਅੱਲਾ ਹੀ ਕਰੋ, ਸਿਰਫ ਇਹ ਸੀਟ ਦਾ ਹੀ ਬੰਨੇ ਤੇ ਤੈਨੂੰ ਮੈਂ ਦੱਸਾਂ। ਚਲੋ ਮਤਲਬ ਮੇਰਾ ਦਿਲ ਕਰਦਾ ਮੈਂ ਤੇਰਾ ਮੂੰਹ ਐ ਕਰ ਦਿਆਂ, ਮੈਂ ਕਸਮ। ਚਲੋ ਚਲੋ ਅੱਛਾ ਚਲੋ ਟੌਪਿਕ ਸ਼ੁਰੂ ਕਰੋ ਯਾਰ। ਮੈਂ ਤੈਨੂੰ ਕਿਹਾ ਨਾ ਫਰੀਦ ਸਿਰਫ ਸੀਟ ਦਾ ਹਿਆ ਵਾ, ਮੈਂ ਹਿਆ ਹੀ ਕਰਨਾ ਮੇਰੇ ਉਸਤਾਦਾਂ ਨੂੰ। ਸੀਟ ਦਾ ਹਜ਼ਾਰ ਨਹੀਂ, ਇਸ ਟਾਈਮ ਮੈਂ ਸਜਾਦ ਜਾਨੀ ਆ। ਅੱਛਾ ਉਸਤਾਦ ਜੀ ਠੀਕ ਹੈ। ਹਾਂ ਤੇ ਤੂੰ ਕੋਈ ਬਦਤਮੀਜ਼ੀ ਨਹੀਂ ਕਰ ਸਕਦਾ, ਸਮਝ? ਅਸੀਂ ਨਹੀਂ ਬਣਨਾ, ਅਸੀਂ ਵੀ ਤਾਂ ਬਣਨਾ। ਮੂੰਹ ਰੱਖ। ਤੋਬਾ। ਕੋਈ ਨਹੀਂ ਆ ਡੱਡੂ ਨੇ ਨੱਕ ਸੁਣ ਗਿਆ ਹੁੰਦਾ। ਕਿਦਾਂ ਅਗਲਾ ਭਾਈ ਹੁਣ ਐਂਕਰ। ਡੱਡੂ ਨੇ ਨੱਕ
ਡੰਡੂ ਨੱਕ ਸੁਣ ਕੇ ਆਉਂਦਾ। ਭਾਈ ਉਹ ਮੈਂ ਕਲਾਤੇ ਜਾਣਾ ਭਾਈ ਸਿੱਧੇ ਹੋ ਕੇ। ਕੀ ਕਹਿੰਦਾ ਭਾਈ? ਉਹ ਠੀਕ ਆ ਜੁਗਤ ਲੜ ਗਈ ਆ। ਭਾਈ ਕੀ ਕਹਿੰਦਾ? ਕੀ ਕਹਿੰਦਾ? ਕੀ ਕਹਿੰਦਾ? ਡੰਡੂ ਨੂੰ ਨੱਕ ਸੁਣ ਕੇ ਆਉਂਦਾ। ਕੀ ਚਵਲਾ ਮਾਰਨ ਡੇ ਹੋ ਯਾਰ? ਯਾਰ ਬਸ ਕਰ ਦਿਓ ਭਾਈ ਨੂੰ, ਟਾਈਮ ਪੂਰਾ ਹੋ ਇਹ ਯਾਰ ਚਵਲਾ ਮਾਰਨ ਡੇ ਹੋ ਯਾਰ। ਗਿਆ। ਯਾਰ ਹੁਣ ਐਂਕਰ ਬਦਲਿਆ ਜਾਏ, ਹੁਣ ਮੇਰੀ ਵਾਰੀ ਆ ਫੈਸਲ ਇੱਕ ਭਾਈ। ਮਿੰਟ ਇੱਕ ਮਿੰਟ। ਹੋ ਗਿਆ 5 ਮਿੰਟ। ਪੂਰਾ ਟਾਈਮ ਹੋ ਗਿਆ ਭਾਈ। ਹਾਂਜੀ ਹਾਂਜੀ ਤੇ ਲੈ ਆ ਉਹਨੂੰ ਕਹਿ। ਓਏ ਆਹੋ ਯਾਰ ਆ ਜੋੜਾਂ ਦਾ ਦਰਦ ਹੈਗਾ, ਪਤਾ ਨਹੀਂ ਕਿਉਂ। ਆ 4-5 ਦਿਨ ਹੋ ਗਏ ਨੇ। ਮੋਹਰਿਆਂ ਦਾ, ਜੋੜਾਂ ਦਾ, ਗੁੱਟਾਂ 'ਚ ਹੈ। ਕੰਨ ਤੋਂ ਵੀ ਘੱਟ ਸੁਣਦਾ ਵਾ। ਨਜ਼ਰ ਤੇ ਤੈਨੂੰ ਪਤਾ ਮੇਰੀ ਐਨਕ ਜਿਹੜੀ ਉੱਥੇ ਰਹਿ ਜਾਂਦੀ ਅਕਸਰ। ਆਹੋ ਮਾਲਸ਼ੀਆਂ ਵੀ ਲਈਆਂ ਵੀ। ਤੇ ਯਾਰ ਏਜ ਉਹਨੂੰ ਲਿਖਾ ਦੇ 72 ਕੁ ਸਾਲ ਲਿਖਾ ਦੇ ਮੇਰੀ। ਸਜਾਦ ਜਾਨੀ ਮੇਰਾ ਨਾਂ ਹੈ। ਓਕੇ ਨਾਜ਼ਰੀਨ, ਜਿਹੜਾ ਮੈਂ ਤੁਹਾਨੂੰ ਐਂਡ ਤੇ ਦੱਸ ਦਿਆਂ ਕਿ ਜਿਹੜਾ ਅਸੀਂ ਇਹ ਸ਼ੋਅ ਕਰਨੇ ਆ ਇਹ ਸਕ੍ਰਿਪਟਡ ਨਹੀਂ ਹੁੰਦਾ। ਇਹ ਕੋਈ ਇਹਦੇ ਵਿੱਚ ਇਹ ਫਿਲਮ ਦੀ ਅਸੀਂ ਕਰਨੇ ਆ। ਉਸਤਾਦ ਜੀ ਉਹ ਸਨੀ ਭਾਈ ਨੇ ਲੈਟਰ ਭੇਜਿਆ ਤੁਹਾਡੇ ਲਈ। ਮੇਰੇ ਲਈ? ਹਾਂ ਲੈ ਦੇ। ਲੋ ਜੀ ਨਾਜ਼ਰੀਨ, ਇਹਦੇ ਨਾਲ ਦੇ 17 ਲੈਟਰ ਮੇਰੇ ਜਿਹੜੇ ਉਹ ਇੱਥੋਂ ਦਫ਼ਤਰੋਂ ਗਵਾਚੇ ਆ। ਬਹਰਾਲ ਸਨੀ ਭਾਈ ਬਹੁਤ ਸ਼ੁਕਰੀਆ ਤੁਹਾਡਾ, ਬੜੀ ਮਿਹਰਬਾਨੀ। ਤੇ ਇਹ ਫਰੀਦ ਰੱਖ ਲਈ ਜਾਂਦੇ, ਮੇਰੀ ਗੱਡੀ 'ਚ ਰੱਖਦੀ। ਅੱਛਾ ਤੇ ਉਹ ਯਾਰ ਮੈਂ ਤੈਨੂੰ ਕਿਹਾ ਸੀ ਉਹ ਕੱਲ ਦਾ, ਉਹ ਭਾਈ ਨੇ ਇੱਕ ਟਰੈਕ ਸੀ ਤੁਹਾਡੇ ਤੇ ਰੱਖਿਆ, ਉਹ ਕਰੀਏ। ਮੇਰੇ ਤੇ ਟਰੈਕ ਰੱਖਿਆ। ਕੰਜੂਸੀ ਵਾਲਾ ਵਾ, ਅੱਛਾ ਉਹ ਕਰ ਲਈਏ। ਓਏ ਮੇਰੀ ਕੰਜੂਸੀ ਤੇ ਗੱਲਾਂ ਕੀਤੀਆਂ ਨਾ, ਮੈਂ ਦਾਨਸ਼ ਤੇਰਾ ਚਿੱਟਾ ਨੰਗਾ ਖੋਲ ਕੇ ਰੱਖ ਦਿਆਂਗਾ। ਮੈਂ ਤੈਨੂੰ ਦੱਸਤਾ ਹੀ। ਉਹ ਭਾਈ ਜ਼ਰਾ ਫਲੋ ਬਣ ਜਾਏਗਾ ਗੱਲਾਂ। ਲੋ ਬਣ ਦੋ ਜਾਏਗਾ। ਚਾਰ ਉਹਦੇ ਤੇ ਬਣਾਓ, ਉਹਦੇ ਤੇ ਆ ਮੁਗਲ ਹੈਗਾ, ਆ ਚੀਮਾ ਹੈਗਾ, ਇਹਦੇ ਤੇ ਬਣਾਓ। ਫਿਲਮ ਦੀ ਸਟੋਰੀ ਵੀ ਮੈਂ ਤੁਹਾਡੇ ਤੇ ਬਣਾ ਲਈ। ਤੂੰ ਮੇਰੇ ਤੇ ਕਦ ਤੋਂ ਬਣਾਈ ਹੈ ਮੈਨੂੰ ਦੱਸ। ਇਹ ਸ਼ੋਅ ਮੇਰੇ ਤੇ ਰੱਖਿਆ ਵਾ ਤੁਸੀਂ? ਭਾਈ ਆਡੀਅנס ਲਾਈਕ ਹੀ ਹੁਣ ਤੁਹਾਡੇ ਤੇ ਕਰਦੀ, ਮੈਂ ਕੀ ਕਰਾਂ। ਤੇ ਨਾਜ਼ਰੀਨ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰੇ ਕੋਲ ਇੱਕ ਤੋਤਾ ਸੀ। ਉਹ ਤੋਤਾ ਮੇਰਾ ਯਾਰ ਸੀ ਤੇ ਉਹਦੇ ਘਰ ਡਿੱਗ ਪਿਆ। ਉਹ ਮੈਂ ਏਦਾਂ ਚੁੱਕਿਆ ਤੋਤਾ, ਮੈਂ ਲਿਆਂਦਾ, ਮੈਂ ਪਿੰਜਰੇ 'ਚ ਪਾ ਲਿਆ। ਲੋ ਜੀ ਤੁਸੀਂ ਯਕੀਨ ਕਰਨਾ, ਤੁਸੀਂ ਯਕੀਨ ਕਰਨਾ ਤੁਸੀਂ ਯਕੀਨ ਕਰਨਾ ਮੈਂ ਸਾਰੀ ਦਿਹਾੜੀ ਤੋਤੇ ਦੇ ਕੋਲ ਬਹਿ ਕੇ ਕਹਿਣਾ ਮੀਆਂ ਮਿੱਠੂ ਚੂਰੀ ਖਾਣੀ ਹੈ, ਮੀਆਂ ਮਿੱਠੂ ਚੂਰੀ ਖਾਣੀ ਹੈ। ਲੋ ਜੀ ਤੋਤਾ ਨਹੀਂ ਬੋਲਿਆ। ਨਹੀਂ ਬੋਲਿਆ? ਨਹੀਂ। ਅੱਛਾ ਜੀ। ਇੱਕ ਦਿਨ ਤੋਤਾ ਸਾਡੇ ਸਾਹਮਣੇ ਰਹਿੰਦੀ ਹੁੰਦੀ ਸੀ, ਉਹ ਬੱਬੇ। ਤੁਹਾਡੇ ਸਾਹਮਣੇ ਰਹਿੰਦੀ ਹੁੰਦੀ ਸੀ ਬੱਬੇ। ਤੋਤੇ ਨੇ ਉਹਦਾ ਨਾਂ ਸੁਣਿਆ ਸੀ। ਉਹ ਜਦੋਂ ਮੈਂ ਨਾ ਉਹਨੂੰ ਵੇਚਣ ਲੱਗਾ ਤੇ ਉਧਰੋਂ ਮੈਂ ਉਹਨੂੰ ਬੰਦੇ ਕੋਲ ਪੈਸੇ ਫੜਨ ਲਿਆ ਤੇ ਤੋਤਾ ਕਹਿੰਦਾ ਬੱਬੇ। ਲਓ ਜੀ ਉਧਰੋਂ ਮੈਂ ਪਿੰਜਰਾ ਖਿੱਚਿਆ, ਉਧਰੋਂ ਉਹ ਤੋਤਾ ਖਿੱਚੇ, ਮੈਂ ਪੈਸੇ ਖਿੱਚਿਆ, ਤੋਤਾ ਖਿੱਚੇ ਪੈਸੇ। ਉਸਤਾਦ ਜੀ ਤੁਹਾਡੀ ਅੰਮੀ ਨੇ ਖਿੱਚਿਆ ਸੀ, ਤੁਸੀਂ ਨਹੀਂ ਸੀ ਖਿੱਚਿਆ। ਤੁਸੀਂ ਤਾਂ ਘਰ ਹੀ ਨਹੀਂ ਸੀ ਹੈਗੇ। ਉਹ ਯਾਰ ਬਸ ਇਹ ਵਾ ਨਾ, ਉਮਰ ਦੇ ਹਿਸਾਬ ਨਾਲ ਨਹੀਂ ਪਤਾ ਲੱਗਦਾ, ਭੁਲੇਖਾ ਪੈ ਜਾਂਦਾ। ਤੇ ਨਾਜ਼ਰੀਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਰਫੀ ਸਾਹਿਬ ਦਾ ਗਾਣਾ ਹੈਗਾ, ਵਾਹ ਵਾਹ, 14वीं का चाँद हो या महताब हो, जो भी हो तुम खुदा की कसम लाजवाब हो। यार फरीद क्या कहना? अपनी ईमानदारी ना दसी भाई, ऐसा नहीं हाय हाय हाय। सुभान अल्लाह उस्ताद जी, क्या कहने रफी साहब। ਉਸਤਾਦ ਜੀ ਅੱਲਾ ਦੀ ਕਸਮ ਤੁਸੀਂ ਵਾਕਈ ਉਸਤਾਦ ਜੀ ਕੋ ਕੋਟ ਖਾ ਲੜੀ। उस्ताद जी ਤੁਸੀਂ ज्यादा अदाकारी ना चित्रखाने वाले की उस्ताद होना को ਨਹੀਂ ਮੈਂ ਗੱਲ ਦੱਸਣਾ। ਲੋ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਪੂਰੀ ਦੁਨੀਆ 'ਚ ਬੜੇ ਬੜੇ ਸਿੰਗਰ ਨੇ, ਇਸਦੀ ਯਾਨੀ ਸ਼ਾਸਤਾ ਆਵਾਜ਼, ਵਾਹ ਵਾਹ हाँ ਵਾਕਈ ਇੰਨਾ ਸੌਫਟ ਆਵਾਜ਼, ਯਾਨੀ ਜਦੋਂ ਉਹ ਕਹਿੰਦੇ ਨੇ ਨਾ
चौदहवीं का चांद हो अबे ना ਪਿਆਰੇ ਲੱਗਦੇ ਕੀ ਹੋਇਆ ਫੈਸਲ ਉਸਤਾਦ ਜੀ 14ਵੀਂ ਕੇ ਚਾਂਦ ਬਲੂ ਅੱਬੂ ਯਾਦ ਆ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਫਸਲ ਆ ਨਾ ਕੰਮ ਕਰੇ ਕਰ ਸ਼ੋ ਮੈਂ ਕਿੱਥੇ ਲੈ ਜੰਨਾ ਵਾ ਤੂੰ ਸੁੱਟ ਦਿੰਨਾ ਅੱਬੂ ਯਾਰ ਵਿੱਚ ਪਾ ਲੈਂਦੇ ਭਾਈ ਨੇ ਕੀ ਆ ਯਾਰ ਜਦੋਂ ਕਹਿੰਦੇ ਨਾ ਆਫਤਾਬ ਜੋ ਵੀ ਹੋ ਤੁਮ ਖੁਦਾ ਓਏ ਹੋਏ 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 ਕੀ हुआ 14ਵੀਂ ਕਾ ਚਾਂਦ ਉਸਤਾਦ ਜੀ ਮੇਰੇ ਅੱਬੂ ਨੂੰ ਨਾ ਲੋਕ ਆਫਤਾਬ ਵੀ ਕਹਿੰਦੇ ਸੀਗੇ ਆਫਤਾਬ ਕਹਿੰਦੇ ਸੀ ਆਹੋ ਤੇ ਫਿਰ ਚਾਚਿਆਂ ਨੂੰ ਤੇ ਹਨੀਅਲ ਬੇਲਾ ਕਹਿੰਦੇ ਹੋਣੇ ਹਨਾ ਕਹਿੰਦੇ ਮੈਨੂੰ ਆਫਤਾਬ ਕਹਿੰਦੇ ਸੀ ਆਫਤਾਬ ਨੂਮਾ ਵਾਲਾ ਉਸਤਾਦ ਜੀ ਨੂੰ ਸਮਝਾ ਲਓ ਫਰੀਦ ਨੂੰ ਆਫਤਾਬ ਕਿੱਥੇ ਲੂਮਾ ਚਲਾਉਣੀਆਂ ਮਰੇ ਐਡੇ ਅੱਬੂ ਤੇਰੇ ਅੱਬੂ ਯਾਰ ਪਤ ਲਈ ਫਿਰਦਾ ਮਰੇ ਤੇਰੇ ਤੇ ਇੰਨੇ ਫੋੜੇ ਨਹੀਂ ਨਿਕਲੇ ਜਿੰਨੇ ਅੱਬੂ ਨਿਕਲ ਆਏ ਆ ਹਰ ਗੱਲ ਨਾ ਅੱਬੂ ਯਾਰ ਅੱਬੂ ਦੇ ਵਿੱਚ ਗੱਲ ਕਰਿਓ ਟ੍ਰੇਨ 'ਚ ਟੈਂਟ ਕੇ ਨਾਤਾਂ ਲਵਾਈਆਂ ਵੀ ਅੱਬੂ ਕੱਢ ਲਓ ਬਸ ਉਹ ਲੱਖ ਲਾਉਣ ਤੇ ਫੈਸਲ ਜੀ ਅੱਬੂ ਕੱਢ ਲਓ ਬੱਸ ਤੇ ਬਹਿ ਕੇ ਅਫਸੋਸ ਕੀਤਾ ਹੁੰਦਾ ਨਾ ਤੁਸੀਂ ਵੀ ਨਾ ਅੱਬੂ ਦਾ ਕਿਹਾ ਕਰੋ ਆਹੋ ਬੜਾ ਬੇਵਕੂਫਾ ਭਾਈ ਬੜਾ ਬੇਵਕੂਫਾ ਅੱਛਾ ਇੱਕ ਖਲੋਤੇ ਬੰਦੇ ਨੂੰ ਕਹਿੰਦੇ ਓਏ ਢੋ ਨਾ ਲਾਈ ਇਹ ਕੀ ਗੱਲ ਸੀ ਇੰਜ ਭਾਈ ਨੂੰ ਮਿੱਟੀ ਨਾ ਕਰਿਆ ਕਰੋ ਵੇਖ ਲਓ ਫਿਰ ਨਹੀਂ ਕੋਈ ਗੱਲ ਵੀ ਕਰੋ ਨਾ ਇਹ ਕਿਹੜੀ ਗੱਲ ਹੋਈ ਹੋਰ ਜੀ ਬਾਬਾ ਜੀ ਉਹ ਯਾਰ ਇਹਨੂੰ ਅਬਾਸ ਨੂੰ ਵੀ ਗੱਲਾਂ ਦੇ ਕਰੋ ਤੋੜ ਕੇ ਰੱਖਿਆ ਕਰੋ ਹਾਂ ਬਾਸ ਉਸਤਾਦ ਜੀ ਉਹਦਾ ਜ਼ੇਨ ਹੀ ਨਹੀਂ ਕੰਮ ਕਰਦਾ ਤੇਰਾ ਬੜਾ ਕੰਮ ਕਰਦਾ ਵਾ ਤੂੰ ਕੀ ਕਰ ਲਿਆ ਡਰਾਮਿਆਂ 'ਚ ਜਾ ਕੇ ਇਹਨੇ ਉਸਤਾਦ ਜੀ ਤੇਰਾ 1200 ਰੁਪਇਆ ਹਫਤਾ ਸੀ ਉਹ ਜਦੋਂ ਮੈਂ ਤੈਨੂੰ ਚੁੱਕ ਕੇ ਲਿਆਇਆ ਉਸਤਾਦ ਜੀ 20000 ਰੁਪਇਆ ਸੀਗਾ ਫੈਸਲ ਮੈਂ ਤੈਨੂੰ ਕਹਿੰਦਾ ਮੈਨੂੰ ਇਦਾਂ ਦਾ ਮੂੰਹ ਨਾ ਬਣਾ ਕੇ ਵਿਖਾਇਆ ਕਰ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੈਂ ਤੇਰਾ ਮੂੰਹ ਤੋੜ ਦੇਣਾ ਭਾਈ ਨੇ ਇਹਨੇ ਮਰਨਾ ਤੇ ਨਹੀਂਗਾ ਕਿਉਂ ਇਹਨੇ ਪਾਟਣਾ ਆ ਵੇਖ ਲਿਓ ਪਰ ਸੈੱਟ ਬੈਠਾ ਦੀ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਇਹ ਮਾੜੀ ਜੀ ਲੱਤ ਲੱਗ ਗਈ ਨਾ ਸੈੱਟ ਨੂੰ ਤੇ ਉਸਤਾਦ ਜੀ ਤੁਸੀਂ ਸੱਜੀ ਬੁੱਝੀ ਉਸਤਾਦ ਜੀ ਕਿਉਂਕਿ ਹਾਲ ਹੀ 3 ਲੱਖ ਰੁਪਇਆ ਲੱਗਾ ਜੀ ਤੇਰਾ ਉਸਤਾਦ ਜੀ ਭਾਈ ਨੇ ਏਡਾ ਮੇਰਾ ਉਸਤਾਦ ਜੀ ਆਵੇ ਉਹ ਕਲਰ ਲੱਗ ਗਿਆ ਭਾਈ ਨੂੰ ਵਾਲ ਵੀ ਝੜਨ ਦੇ ਤੁਹਾਡੇ ਇੱਥੋਂ ਥੋੜਾ ਥੋੜਾ ਨਾ ਮੈਂ ਪਤਾ ਨਹੀਂ ਆਪਣਾ ਸ਼ੈਂਪੂ ਲਾ ਬੈਠਾ ਭਾਈ ਨੂੰ ਚਾਰ ਦਾ ਡੱਬਾ ਮੈਨੂੰ ਇੱਕ ਚਾਹੀਦਾ ਵਾ ਅਚਾਰ ਦਾ ਡੱਬਾ ਚਾਹੀਦਾ ਦੁੱਲਾ ਨਾਲੇ ਉਸਤਾਦ ਜੀ ਨਾਲੇ ਇੱਕ ਹੋਰ ਗੱਲ ਉਹਦੇ ਚਾਚੇ ਨੇ ਨਾ ਕੰਧ ਕਰ ਦਿੱਤੀ ਉਹ ਕਹਿੰਦਾ ਜੀ ਅਸੀਂ ਮਾਰ ਦੇਣਾ ਫਰੀਦ ਪਲੈਨਿੰਗ ਕਰ ਰਿਹਾ ਕਿ ਮੈਂ ਚਾਚੇ ਨੂੰ ਮਰਵਾ ਦੇਣਾ ਤੇਰੇ ਚਾਚੇ ਨੇ ਕੰਧ ਕਰਤੀ ਉਸਤਾਦ ਜੀ ਨੇ ਕੰਧ ਕਰ ਦਿੱਤੀ ਸੈਂਟਰ 'ਚ ਹੁਣ ਮੇਰਾ ਜ਼ੇਨ ਬਣਿਆ ਕਿ ਉਹਨੂੰ ਮੈਂ ਮਰਵਾ ਦੇਣਾ ਜਿੱਦਣ ਮੇਰਾ ਦਿਮਾਗ ਖਰਾਬ ਹੋ ਗਿਆ ਵਾ ਮੈਂ ਉਹਦੀ ਸਪਾਰੀ ਦੇ ਦੇਣੀ ਕਿਸੇ ਲੋ ਵੀ ਫੈਸਲ ਅੱਜ ਇਹੋ ਟਰੈਕ ਰੱਖ ਲਓ ਇਹ ਕਿਹੜਾ ਟਰੈਕ ਆ ਫਰੀਦ ਦੀ ਇੱਕ ਗੱਲ ਬੜੀ ਅੱਛੀ ਲੱਗਦੀ ਕਿਹੜੀ ਉਸਤਾਦ ਆਪਣੀ ਜਗ੍ਹਾ ਤੇ ਲੇਕਿਨ ਬਹਿਸ ਕਰਦਾ ਵਾ ਫਰੀਦ ਇਸ ਗੱਲ ਵੈਸੇ ਵੇਖ ਮੈਂ ਜਿਹੜੀ ਗੱਲ ਕਰਨ ਨੇ ਮੈਂ ਸਹੀ ਕਰਨ ਨੇ ਮੈਂ ਗਲਤ ਕੀ ਤੂੰ ਸਮਝਣਾ ਵਾ ਵੀ ਮੈਂ ਉਹਨੂੰ ਚੰਗਾ ਕਹਿਣ ਡਿਆ ਮੈਂ ਚੰਗਾ ਨਹੀਂ ਕਹਿਣ ਡਿਆ ਮੈਂ ਕਿਹਾ ਇਹਦੀ ਆਦਤ ਅੱਛੀ ਲੱਗਦੀ ਹੈ ਠੀਕ ਹੋ ਗਿਆ ਬਸ ਨਾਲੇ ਉਸਤਾਦ ਜੀ ਹੋਣਾ ਉਹ ਬਾਬਰ ਦੀ ਸ਼ਾਦੀ ਸੀਗੀ ਉਹਨੂੰ ਤਾਂ ਮੁਬਾਰਕਬਾਦ ਦੇ ਦੇਣਾ ਸਰ ਮੈਂ ਕਦੀ ਮੁਬਾਰਕਬਾਦ ਨਹੀਂ ਉਸਤਾਦ ਜੀ ਦੋਸਤ ਹੈ ਮੇਰਾ ਫੈਨ ਹੈ ਤੁਹਾਡਾ ਦੋਸਤ ਤੇਰਾ ਵਾ ਮੇਰਾ ਕਦਾ ਵਾ ਉਹ ਇਸ ਲਈ ਕਿਹਾ ਮੁਬਾਰਕਬਾਦ ਸੀਗਾ ਨਾ ਕਰਨੀ ਕਿ- ਰੋਟੀ ਇਹਦੇ ਹਲ ਆਈ ਹੈ ਨਾ ਆ ਵੇਖਿਆ ਨਾ ਉਹਨੇ ਚਵਲਾਂ ਵਿੱਚ ਮਾਰ ਉਹਨੇ ਰੋਟੀ ਭੇਜੀ ਕਿ ਜਾਨੀ ਠਹਿਰ ਸਾਹਿਬ ਜਾ ਇੱਕ ਮਿੰਟ ਯਾਰ ਠਹਿਰ ਜਾ ਚੱਲ ਹਾਂ ਇੱਥੋਂ ਯਾਰ ਕੱਟ ਲਾ ਲਈ ਹੈ ਸਿਗਨਲ ਲਿਆ ਯਾਰ ਇਹਨੂੰ ਤੋੜੋ ਥੋੜਾ ਜਿਹਾ ਓ ਰੱਬਾ ਮੇਰੇ ਯਾਰ ਹਾਂ ਉਸਤਾਦ ਜੀ ਸਮੋਸਿਆਂ ਦਾ ਤੇ ਕਹੋ ਸਮੋਸੇ ਖਾਣ ਨੂੰ ਬੜਾ ਦਿਲ ਭੱਲੇ ਕਰਦਾ ਭੱਲੇ ਨਾਲ ਭੱਲੇ ਵੀ ਨਾਲ ਆਇਆ ਹੋਇਆ ਹੈ। ਲੱਗੀ ਯਾਰ ਕੋਈ ਫਰੀਦ ਭੱਲੇ ਖਾਂਦਾ ਬਹੁਤ ਜ਼ਿਆਦਾ ਉਸਤਾਦ ਜੀ ਮੈਨੂੰ ਵੀ ਸਮੋਸੇ ਹੀ ਦੋ ਭਾਈ ਯਾਰ ਤੁਸੀਂ ਘਰੋਂ ਨਹੀਂ ਖਾ ਕੇ ਆਂਦੇ ਕਰੋ ਭਾਈ 1 ਵਜੇ ਦੇ ਆਏ ਆ ਭਾਈ ਨੂੰ 5 1 ਵਜੇ ਜਲਦੀ ਆ
ਯਾਰ ਮੇਰੀ ਗੱਲ ਸੁਣੋ, ਜਦੋਂ ਤੁਸੀਂ ਘਰੋਂ ਤੁਸੀਂ ਇੱਥੇ ਆਣ ਕੇ ਸਾਰਾ ਕੁਝ ਮੈਨੂੰ ਦੱਸੋ ਵੀ ਮੈਂ ਤੁਹਾਡਾ ਅੱਬੂ ਆ, ਵੀ ਮੈਂ ਹੀ ਸਾਰਾ ਕੁਝ ਕਰਨਾ ਵਾ। ਤੁਹਾਨੂੰ ਇਹ ਸ਼ਰਮ ਨਹੀਂ ਹੈ? ਤੇਰੇ ਘਰ ਮਤਲਬ ਰੋਟੀ ਨਹੀਂ ਪੱਕਦੀ ਫੈਸਲ, ਤੇਰੇ ਘਰ ਨਹੀਂ ਪੱਕਦੀ, ਤੇਰੇ ਘਰ ਨਹੀਂ ਪੱਕਦੀ, ਸਾਰੇ ਲਿਆਇਆ ਕਰੋ, ਸਗੋਂ ਬੁਰਕੀ ਬੁਰਕੀ ਮੈਨੂੰ ਵੀ ਲਵਾਇਆ ਕਰੋ। ਯਾਰ ਭਾਈ ਕਿੱਥੇ ਆ ਹੱਥ ਕਰ? ਮੇਰੇ ਘਰ ਨਹੀਂ ਭਾਵੇਂ ਪੱਕਦੀ ਰੋਟੀ। ਕਿਉਂ? ਉਹ ਮੇਰੇ ਘਰ ਮੂੰਹ ਪੱਕਦਾ ਵਾ, ਰੋਟੀ ਨਹੀਂ ਪੱਕ। ਇਹ ਗੱਲ ਟੀ ਟਾਈਮ ਚ ਕਰੀਏ। ਨਾਲੇ ਤੁਸੀਂ ਕਹਿ ਵੀ ਦਿੱਤਾ ਸਮੋਸਿਆਂ ਦਾ ਉਸਤਾਦ ਜੀ, ਪਹਿਲੇ ਗੱਲਾਂ ਵੀ ਤੁਸੀਂ ਸੁਣਾ ਦਿੰਦੇ ਪਤਾ ਜੀ, ਤੁਹਾਡਾ ਸਾਰਿਆਂ ਦਾ ਪਤਾ ਵਾ। 22 ਸਮੋਸੇ ਲੈ ਆਵੀਂ, ਇਹਨਾਂ ਦੀ ਸੈਲਰੀ ਚੋਂ ਕੱਟ ਲਾਂਗੇ। ਓਕੇ ਫੈਸਲ, ਤੂੰ ਮੈਨੂੰ ਇੱਕ ਗੱਲ ਦੱਸ, ਹਾਂਜੀ ਉਸਤਾਦ ਜੀ। ਇਹ ਜਿਹੜਾ ਟੀ ਟਾਈਮ ਆ ਆਹੋ ਇਹ ਤੇਰੇ ਘਰ ਲੈ ਜਾਈਏ ਤੇ ਫਿਰ ਠੀਕ ਆ? ਯਾਨੀ ਤੂੰ ਸੁੱਤਾ ਉੱਠੇ ਤੇ ਤੈਨੂੰ ਉਸੇ ਟਾਈਮ ਟੀ ਟਾਈਮ ਜਿਹੜਾ ਕਰਵਾ ਲਈ ਤੇਰੇ ਕੋਲ ਹੈ? ਉਸਤਾਦ ਜੀ ਪਤਾ ਕੀ ਗੱਲ, ਮੈਂ ਨੈਕਸਟ ਤੇ ਯਾਦ ਕਰਾਂਗਾ, ਲੇਕਿਨ ਇਹ ਉਸਤਾਦ ਜੀ ਮੈਨੂੰ ਲੇਟ ਕਰਾਂਦਾ ਹੈ ਫਰੀਦ। ਯਾਰ ਮੈਨੂੰ ਉਹਦੀ ਨਹੀਂ ਤੂੰ ਸੁਣਾਣੀ ਹੈਗੀ ਫੈਸਲ, ਮੈਂ ਤੈਨੂੰ ਕਹਿ ਦਿੱਤਾ ਵਾ, ਸਮਝ ਆਈ? ਠੀਕ ਹੈ ਫਰੀਦ, ਕੱਲ ਤੂੰ ਆਪਣੇ ਟਾਈਮ ਨਾਲ ਆਪਣੇ ਆਣਾ, ਮੈਂ ਆਪਣਾ ਆਵਾਂਗਾ, ਮੈਂ ਨਹੀਂ ਤੁਹਾਨੂੰ। ਅਸੀਂ ਯਾਰ ਰੋਜ਼ ਭਾਈ 2 ਵਜੇ ਪਹੁੰਚੇ ਹੁੰਨੇ ਆ। ਉਹ ਵੇਖ ਲਾ 2 ਵਜੇ ਪਹੁੰਚ ਜਾਂਦੇ ਨਾ, ਫਿਰ ਤੁਸੀਂ ਕਹਿੰਦੇ ਐਡੀਟਰਾਂ ਨੂੰ ਖਾਣਾ ਵੀ ਦਿੰਦੇ ਆ ਤੇ ਤੁਹਾਨੂੰ ਚਾਹ ਤੋਂ ਵੀ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ? ਉਸਤਾਦ ਜੀ ਮੈਂ ਤਾਂ ਕਿਹਾ ਹੀ ਕੁਛ ਨਹੀਂ, ਫਰੀਦ ਲੱਗਾ ਰਹਿੰਦਾ ਐਡੀਟਰਾਂ ਦੇ ਖਿਲਾਫ ਗੱਲਾਂ ਕਰਦਾ ਪਿਆ ਵੇ, ਠੀਕ ਹੈ ਨਾ। ਉਹ ਨਵੀਦ ਵੱਲੋਂ ਵੀ ਕਹਿਣ ਡਿਆ ਸੀਗਾ ਤੁਹਾਨੂੰ, ਠੀਕ ਹੈ ਨਾ। ਸ਼ਰਾਦ ਵੱਲੋਂ ਕਹਿਣ ਡਿਆ ਕਿ ਵੀ ਬੜਾ ਬਣ ਠਣ ਕੇ ਫਿਰਦਾ ਰਹਿੰਦਾ। ਹਾਂ ਚਲੋ, ਹਾਂ ਚਲੋ, ਹਾਂ। ਉਸਤਾਦ ਜੀ ਇਹ ਮੈਂ ਤੁਹਾਨੂੰ ਪੁੱਛਣ ਡਿਆ ਸੀ, ਉਸਤਾਦ ਜੀ ਇਹ ਕਿਹੜੀ ਫਿਲਮ ਦਾ ਗਾਣਾ? ਇਹ ਪਰਦਾ ਹਟਾ ਦੋ ਜ਼ਰਾ ਮੁਖੜਾ। ਉਹ ਪਰਦਾ ਨਹੀਂ ਹੁੰਦਾ, ਇਹਨੂੰ ਸਮਝਾ ਯਾਰ। ਪਰਦਾ ਹੁੰਦਾ ਯਾਰ। ਨਾਜ਼ਰੀਨ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅੱਧੀ ਦੁਨੀਆ ਗੁਲਾਬੀ ਨੂੰ ਗੁਲਾਬੀ ਕਹੀ ਜਾਣ ਰਹੀ ਹੈ। ਵੇਖ ਲਓ ਪੂਰੀ ਦੁਨੀਆ ਯਾਰ, ਇਹ ਕਿੰਨਾ ਕਲੀਅਰ ਲਫ਼ਜ਼ ਆ, ਗੁਲਾਬੀ ਆਂਖੇ। ਯਾਨੀ ਇੱਕ ਗਾਣਾ ਹੈਗਾ ਵਾ, ਉਹਦੇ ਵਿੱਚ ਰਫੀ ਸਾਹਿਬ ਨੇ ਕਿਹਾ ਵਾ ਉਹ 14ਵੀਂ ਕਾ ਚਾਂਦ, ਹੁਣ ਵੇਖ ਨਾ 14ਵੀਂ ਕਾ ਚਾਂਦ, ਉਹਨਾਂ ਨੇ ਚਾਂਦ ਦੱਸਿਆ ਲਫ਼ਜ਼ ਫਰੀਦ। ਯਾਨੀ ਇਹ ਵੇਖ ਤੂੰ ਉਸਤਾਦ ਜੀ ਅਦਾਇਗੀ ਨਾ, ਲਫ਼ਜ਼ ਦੀ ਅਦਾਇਗੀ ਜਿਹੜੀ ਆ ਉਹਨੂੰ ਹੋਟਾਂ ਦੇ ਨਾਲ ਪੂਰੀ ਕੀਤੀ ਆ। ਨਹੀਂ, ਤੂੰ ਮੇਰੀ ਗੱਲ ਨਹੀਂ ਸਮਝਿਆ। ਮੈਂ ਕਹਿ ਰਿਹਾ ਵਾਂ 14ਵੀਂ ਕਾ ਚਾਂਦ, ਉਹ ਜਿਹੜੀ ਫੀਲ ਨਾ, ਜਿਹੜੀ ਫੀਲ, ਹਾਂਜੀ ਐਕਸਪ੍ਰੈਸ਼ਨ ਜਿਹੜੇ ਨੇ, ਐਕਸਪ੍ਰੈਸ਼ਨ ਉਹ ਉਹਨਾਂ ਨੇ ਰਫੀ ਸਾਹਿਬ ਵਾਲੇ ਪਾਏ ਨੇ, ਠੀਕ ਹੈ ਨਾ। ਉਸਤਾਦ ਜੀ ਪਤਾ ਕੀ, ਰਫੀ ਸਾਹਿਬ ਦੁਨੀਆ ਹੀ ਹੋਰ ਸੀ, ਕੋਈ ਸ਼ੱਕ ਨਹੀਂ। ਵੈਸੇ ਰਕਸ਼ੇ 'ਚ ਬਹਿ ਕੇ ਅਖਬਾਰ ਪੜ੍ਹਨ ਦੇ ਆਇਆ ਕਰਕੇ ਸਫਾ ਖੋਲਿਆ, ਡੰਪਰ ਬਾਹ ਲਾ ਕੇ ਲੈ ਗਿਆ। ਤਾਜੀ ਇਹ ਵੀ ਬੜਾ ਬੇਵਕੂਫ ਆ। ਭਾਈ ਨੂੰ ਬੈਗ ਉਹ ਬਸ ਉਸਤਾਦ ਜੀ, ਉਹ ਲੱਤਾਂ ਫੜ ਲੈ, ਲੱਤਾਂ ਉਹਨਾਂ ਨੂੰ ਗੱਲ ਕਰਦੀ। ਉਹ ਜਾਂਦਾ ਉਸਤਾਦ ਜੀ, ਉਸਤਾਦ ਜੀ, ਉਸਤਾਦ ਜੀ ਤੁਸੀਂ ਵਾਕਈ ਉਸਤਾਦ ਜੀ ਕੋ ਚਿੱਤਰਕਾੜੇ ਨੇ। ਜੀ ਮੇਰੀ ਤੁਸੀਂ ਸੁਣਦੇ ਹੀ ਨਹੀਂ ਆ। ਇੱਕ ਮਿੰਟ। ਹਾਂਜੀ ਤਾਜੀ ਕੀ ਚੁਭਣ ਦਈ ਹੈ? ਉਹ ਪੇਟ ਵੱਡਾ ਹੋਗਾ ਨਾ। ਉਸਤਾਦ ਜੀ ਇਤਿਹਾਦ ਕਰਿਆ ਕਰੋ, ਤੁਸੀਂ ਵੇਖੋ ਨਾ ਕਿੱਦਾਂ ਦੇ ਬਣੀ ਜਾ ਰਹੇ ਹੋ ਤੁਸੀਂ। ਅੱਛਾ ਠੀਕ ਆ, ਹਾਂ ਚਲੋ, ਹਾਂ ਚਲੋ, ਹਾਂ ਚਲੋ, ਹਾਂ ਚਲੋ। ਇੰਨਾ ਬੇਵਕੂਫ, ਪੁੱਠੀ ਅਖਬਾਰ ਫੜ ਕੇ ਬੈਠਾ। ਮੈਂ ਕਿਹਾ ਪੁੱਠੀ ਫੜੀ? ਉਹ ਕਹਿੰਦਾ ਨਹੀਂ, ਉਹਨਾਂ ਨੇ ਅੱਜ ਛਾਪੀ ਪੁੱਠੀ ਹੈ। ਬਸ ਮਾਰ ਲਓ ਮਾਰ ਲਓ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਫੈਸਲ ਘੋੜੇ ਤੇ ਸਤਾਰ ਨੂੰ ਛੇੜ ਥੁੱਕਾਂ ਸੁੱਟੂਗੇ ਬਾਅਦ ਚੋਗੇ। ਸਾਜੀ ਮਮੀ ਆ ਗਈ ਫੁਹਾਰਾ ਚਲਵਾ। ਘੋੜੇ ਤੇ ਬੈਠਾ ਉਸਤਾਦ ਜੀ ਤੇ ਐਨ ਮੂੰਹ ਕੀਤਾ ਹੋਇਆ, ਤੇ ਬੰਦਾ ਇਹਨੂੰ ਕਹਿੰਦਾ ਤੂੰ ਘੋੜੇ ਤੇ ਪੁੱਠਾ ਬੈਠਾ, ਕਹਿੰਦਾ ਤੈਨੂੰ ਕੀ ਪਤਾ ਮੈਂ ਐਨੂੰ ਜਾਣਾ ਕਿ ਐਨੂੰ। ਪ੍ਰੀਤ ਕੋਈ ਪੱਕੀ ਗੱਲ ਨਹੀਂ। ਅੱਛਾ ਨਾਜ਼ਰੀਨ, ਮੈਂ ਫਰੀਦ ਸਾਹਿਬ ਦੀ ਦੁਬਾਰਾ ਅੱਲਾ ਦੀ ਕਸਮ ਹੈ, ਅਸੀਂ ਉਸ ਲੈਵਲ ਦੇ, ਉਸ ਦਰਜੇ ਦੇ ਉੱਥੇ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਜਿੱਥੇ ਸੱਜਾਦ ਜਾਨੀ ਇੱਕ ਮਤਲਬ ਐਸਾ ਸ਼ਖਸ ਜਿਹੜਾ ਖਾਲਸ ਦੇਸੀ ਘਿਓ ਦਾ ਮੰਜਿਆ ਹੋਇਆ ਆਰਟਿਸਟ, ਉਹ ਇੱਥੇ ਬੈਠਾ ਹੁੰਦਾ। ਮੁਖਲਸ ਅਸੀਂ ਉਹਨਾਂ ਦੇ ਮਤਲਬ ਪਾਏ ਤੇ ਕਿਤੇ ਬਹੁਤ ਵੱਡੀ ਗੱਲ, ਅਸੀਂ ਉਹਨਾਂ ਦੇ ਤੇ ਬਿਲਕੁਲ ਨਾਵੇਂ ਨਹੀਂ ਆਉਂਦੇ, ਏਡੇ ਛੋਟੇ ਆ।
ਤੇ ਆ ਥੋੜਾ ਜਿਹਾ ਅਸੀਂ ਫਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸਾਰਿਆਂ ਨੇ ਸੋਚਿਆ ਸੀ ਇਸ ਤੋਂ ਬਾਅਦ ਹੈ, ਇਸ ਤੋਂ ਬਾਅਦ ਹੈ, ਇਸ ਤੋਂ ਬਾਅਦ ਹੈ, ਤੇ ਉਹ ਕੁਝ ਚੱਲਦਾ ਇਦਾਂ ਦਾ ਟਰੈਕ ਚੱਲ ਗਿਆ ਕਿ ਉਹ ਮੈਨੂੰ ਇਹਨਾਂ ਨੇ ਕਿਹਾ ਯਾਰ ਤੂੰ ਕਰੀ ਰੱਖ। ਮਜ਼ਾ ਆ ਰਿਹਾ ਸੀ। ਇੱਕ ਗੱਲ ਜਿਹੜੀ ਬੜੀ ਅਹਿਮ ਆ ਕਿ ਕੁਝ ਲੋਕ ਸੋਚਦੇ ਆ ਕਿ ਭਾਵੇਂ ਸਾਨੂੰ ਉਸਤਾਦ ਜੀ ਸਾਨੂੰ ਮਾਰਦੇ ਨੇ, ਥੱਪੜ ਮਾਰਦੇ, ਸਾਡੀ ਬਿਸਤੀ ਕਰਦੇ ਇਹ ਉਹ। ਯਾਰ ਗੱਲ ਇਹ ਆ, ਬਿਲਕੁਲ ਸਿੱਧੀ ਗੱਲ ਏ, ਅਸੀਂ ਉਹਨਾਂ ਨੂੰ ਸਾਰੇ ਹੱਕ ਦਿੱਤੇ ਨੇ। ਕਿਉਂ ਜੀ ਫੈਸਲ ਸਾਹਿਬ? ਸਹੀ ਗੱਲ। ਸਾਨੂੰ ਉਹ ਚਲਾ ਰਹੇ ਨੇ, ਸਾਨੂੰ ਉਹ ਚਲਾਉਂਦੇ ਨੇ, ਅਸੀਂ ਮਾੜਾ ਕਰਨੇ ਚੰਗਾ ਕਰਨੇ ਉਹ ਸਾਨੂੰ ਚਲਾਉਂਦੇ ਨੇ ਤੇ ਅਸੀਂ ਉਹਨਾਂ ਦੀ ਵਜ੍ਹਾ ਤੋਂ ਹੀ ਸਾਰਾ ਕੁਝ ਵਾਂ। ਤੁਸੀਂ ਇਹਦਾ ਕੋਈ ਮਾਈਂਡ ਨਾ ਕਰਿਆ ਕਰੋ, ਅਸੀਂ ਵੀ ਨਹੀਂ ਕਰਦੇ, ਸਾਡਾ ਸਾਰਾ ਕੁਝ ਉਹਨਾਂ ਦਾ। ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ।